ਬਿਸਮਿਲ੍ਲਾਹਿਰਰਹਿਮਾਨਿਰਰਹੀਮ अस्सलाम वालेकुम। ਮੈਂ ਕਿਹਾ ਸੀ ਨਾ ਕਿ ਮਦਾਰਸ ਦੇ ਢਾਂਚੇ ਦੇ ਵਿੱਚ ਮਸਲਾ ਹੈ, ਕਿਉਂਕਿ ਇੱਕੋ ਹੀ ਛੋਟਾ ਜਿਹਾ ਮਦਰਸਾ ਹੁੰਦਾ, ਉਹਦੇ ਵਿੱਚ ਹੀ ਵੱਡੇ ਮੁੰਡੇ ਛੋਟੇ ਸਾਰੇ ਮਿਕਸ ਹੁੰਦੇ ਨੇ। ਮੌਲਵੀ ਵੀ ਅਨਪੜ੍ਹ ਜਿਹੜੇ ਹਾਫਜ਼ ਹੁੰਦੇ ਨੇ, ਉਲਮਾ ਦੇ ਨਹੀਂ ਹੁੰਦੇ, ਬਹੁਤ ਘੱਟ ਹੋਏਗਾ ਕਿ ਕੋਈ ਪੜ੍ਹਿਆ ਲਿਖਿਆ ਆਲਮ ਇੰਜ ਦੇ ਕੰਮ 'ਚ ਮੁਲਵਸ ਹੋਏਗਾ। ਉਹ ਹਾਫਜ਼ ਹੁੰਦੇ ਨੇ। ਸਾਡੀ ਮਸਜਿਦ 'ਚ ਜਿਹੜਾ ਹਾਫਜ਼ ਸੈਫੁੱਲਾ ਇੱਕ ਹੁੰਦਾ ਕਰਦਾ ਸੀ, ਉਹਨੇ ਹਿਫਜ਼ ਤਾਂ ਕੀਤਾ ਸੀ, ਲੇਕਿਨ ਉਹਨੂੰ ਉਰਦੂ ਵੀ ਨਹੀਂ ਸੀ ਪੜ੍ਹਨੀ ਹੁੰਦੀ। ਯਾਨੀ ਉਹਨੂੰ ਪਤਾ ਨਹੀਂ ਸੀ ਕਿ ਕੁਰਾਨ 'ਚ ਉਹਨੇ ਕੀ ਪੜ੍ਹਿਆ, ਅਤੇ ਉਹ ਸਾਰੇ ਬੱਚਿਆਂ ਨੂੰ ਹਿਫਜ਼ ਕਰਾਉਂਦਾ ਹੁੰਦਾ ਸੀ। ਯਾਨੀ ਉਹ ਗਰੀਬਾਂ ਦਾ ਬੱਚਾ ਸੀ ਹਾਫਜ਼ ਸੈਫੁੱਲਾ, ਅਤੇ ਉਹ ਮਦਰਸੇ 'ਚ ਪੜ੍ਹ ਕੇ ਮਦਰਸੇ 'ਚ ਹੀ ਮੁਅੱਜ਼ਨ ਲੱਗ ਗਿਆ ਅਤੇ ਉਹ ਬੱਚਿਆਂ ਨੂੰ ਪੜ੍ਹਾ ਰਿਹਾ। ਇਹ ਸਤਾ ਹੁੰਦੀ ਹੈ ਜ਼ਿਆਦਾਤਰ ਹਾਫਜ਼ਾਂ ਦੀ, ਜਿਹੜੇ ਐਂ ਦੇ ਕੰਮ ਕਰਦੇ ਨੇ। ਉਹਨਾਂ ਨੂੰ ਪਤਾ ਹੀ ਨਹੀਂ ਹੁੰਦਾ ਕਿ ਜਿਹੜਾ ਕੁਰਾਨ ਪੜ੍ਹ ਰਹੇ ਨੇ ਉਹਦਾ ਮਤਲਬ ਕੀ ਹੈ। ਜਿਹੜਾ ਬੰਦਾ ਉਰਦੂ ਜਾਂ ਪੰਜਾਬੀ ਜਾਂ ਆਪਣੀ ਕੋਈ ਜ਼ੁਬਾਨ ਪੜ੍ਹ ਹੀ ਨਹੀਂ ਪਾਉਂਦਾ, ਪੰਜਾਬੀ ਦੀ ਤਾਂ ਦੂਰ ਦੀ ਗੱਲ ਹੈ, ਉਰਦੂ ਹੀ ਨਹੀਂ ਪੜ੍ਹ ਪਾਉਂਦਾ, ਉਹਦਾ ਤੁਸੀਂ ਦੀਨ ਦਾ ਜਾਂ ਜ਼ਿਹਨੀ ਸਤ੍ਹਾ ਦਾ ਕੀ ਲੈਵਲ ਹੋਣਾ, ਉੱਤੋਂ ਉਹਦਾ ਵਿਆਹ ਵੀ ਨਾ ਹੁੰਦਾ ਹੈ। ਬਹਰਹਾਲ ਭਰਾ ਆਂਦਾ 95% ਵਾਲੀ ਗੱਲ ਤੁਹਾਡੀ ਸ਼ਾਇਦ ਸੱਚ ਹੋਵੇ, ਪਰ 2011 ਤੋਂ 22 ਤੱਕ ਮੈਂ ਬਰਾਹ ਰਾਸਤ ਕਿਸੇ ਨਾ ਕਿਸੇ ਮਦਰਸੇ ਨਾਲ ਮੁੰਸਲਕ ਰਿਹਾ ਵਾਂ। ਜੰਗ, ਸ਼ੋਰਕੋਟ, ਕਬੀਰ ਵਾਲਾ, ਹਾਨੇਵਾਲ, ਮੁਲਤਾਨ, ਅਬਦੁਲ ਹਕੀਮ ਟੋਬਾ, ਰਜਾਨਾ ਸਮੰਦਰੀ, ਕਮਾਲੀਆ। ਅਤੇ ਇਹ 95 ਵਾਲੀ ਨਹੀਂ, ਤੇ ਲੇਕਿਨ ਬਹੁਤ ਹੱਦ ਤੱਕ ਇਹ ਗੱਲ ਸਹੀ ਹੈ। ਲੇਕਿਨ ਇੱਕ 95% ਦੇ ਜਾਂ ਜੇ ਇਹ ਕੰਮ 10% ਵੀ ਹੈ ਨਾ, ਤਾਂ ਬਹੁਤ ਵੱਡਾ ਜੁਰਮ ਹੈ। ਇਹਨੂੰ ਆਸਾਨੀ ਦੇ ਨਾਲ ਲੱਭਿਆ ਜਾ ਸਕਦਾ। ਚਲੋ ਤੁਸੀਂ 10 ਸਾਲ ਮੁਨਸਲਕ ਰਹੇ ਹੋ, ਇਹਨੂੰ ਤੁਸੀਂ ਮਾਸ਼ਰੇ ਦੇ ਭਲੇ ਵਾਸਤੇ ਇੱਕ ਟਾਸਕ ਦੇ ਤੌਰ 'ਤੇ ਲੈ ਲਓ। ਕੋਈ ਬੰਦਾ ਵੀ ਜਿਹੜਾ ਮੇਰੀ ਵੀਡੀਓ ਸੁਣਦਾ ਉਹ ਇੰਝ ਕਰ ਲੇ, ਕਿਸੇ ਇੱਕ ਮਦਰਸੇ ਜਾਓ ਜਿਹੜਾ ਜਿੱਥੇ 100 ਬੱਚੇ ਪੜ੍ਹ ਰਹੇ ਨੇ, 200 ਬੱਚੇ ਪੜ੍ਹ ਰਹੇ ਨੇ, ਮੌਲਵੀ ਨੂੰ ਵੱਖਰੇ ਕਰਕੇ ਬਗੈਰ ਦੱਸਿਆ ਉਹ ਬੱਚਿਆਂ ਨੂੰ ਇੱਕ ਇੱਕ ਕਰਕੇ ਤੁਸੀਂ ਵੱਖਰੇ ਕਮਰੇ 'ਚ ਲੈ ਜਾਓ। ਉਹਨਾਂ ਨੂੰ ਪੂਰੇ ਇਤਮਾਦ 'ਚ ਲੈ ਕੇ ਤੁਸੀਂ ਕਹੋਗੇ ਜੇ ਤੁਹਾਡੇ ਨਾਲ ਕਿਸੇ ਵੱਡੇ ਮੁੰਡੇ ਨੇ ਜਾਂ ਕਿਸੇ ਮੌਲਵੀ ਨੇ ਕੀਤਾ ਦੱਸੋ। ਉਹ ਪੂਰੀ ਰਿਪੋਰਟ ਇਹ ਹੁੰਦੀ ਹੈ ਤਹਿਕੀਕ ਦਾ ਤਰੀਕਾ। ਇਹ ਹੁੰਦਾ ਜੇ ਤੁਸੀਂ ਮਸਲਾ ਹੱਲ ਕਰਨਾ। ਇਲਾਕੇ ਦਾ SHO ਵੀ ਇਹ ਕੰਮ ਕਰ ਸਕਦਾ ਹੈ, ਕਿਸੇ ਸਿਪਾਹੀ ਦੀ ਵੀ ਜ਼ਿੰਮੇਦਾਰੀ ਲਾ ਸਕਦਾ ਹੈ, ਮਸਜਿਦ ਦੀ ਇੰਤਜ਼ਾਮੀਆ ਦੇ ਬੰਦੇ ਵੀ ਇਹ ਕੰਮ ਕਰ ਸਕਦੇ ਨੇ, ਉਲਮਾ ਕਰਾਮ ਜਿਹੜੇ ਨੇ ਮਸਜਿਦ ਦੇ ਪੜ੍ਹੇ ਲਿਖੇ ਉਹ ਵੀ ਇਹ ਕੰਮ ਕਰ ਸਕਦੇ ਨੇ ਕਿ ਪੂਰੇ ਮਦਰਸੇ ਦੇ 100-200 ਬੱਚਿਆਂ ਨੂੰ ਵੱਖਰਾ ਵੱਖਰਾ ਲੈ ਕੇ ਜਾ ਕੇ, ਇੱਕ ਦਿਨ ਦਾ ਨਹੀਂ ਹੈ, ਮਹੀਨੇ ਦੋ ਦਾ ਕੰਮ ਹੋ ਸਕਦਾ ਹੈ। ਔਰ ਜੇ ਚਲੋ ਮਹੀਨੇ ਦੋ 'ਚ ਤਾਂ ਫਿਰ ਉਹ ਪਤਾ ਲੱਗ ਜਾਣਾ ਅਤੇ ਕੰਮ ਖਰਾਬ ਹੋ ਸਕਦਾ। ਤੁਸੀਂ ਇੱਕ ਦਿਨ 'ਚ ਹੀ 10, 15, 20, 25 ਬੱਚਿਆਂ ਦਾ ਇੰਟਰਵਿਊ ਲਵੋ। ਜੇ 50 ਬੱਚਿਆਂ ਦੇ ਵਿੱਚੋਂ ਉਹਨਾਂ ਨੂੰ ਕਾਨਫੀਡੈਂਸ ਲੈ ਕੇ 10 ਬੱਚੇ ਵੀ ਇੰਝ ਕਹਿਣ, ਤਾਂ ਫਿਰ ਇਹ ਬੜੀ ਅਲਾਰਮਿੰਗ ਸਿਚੁਏਸ਼ਨ ਹੈ। ਅਤੇ ਇਹਦੇ ਉੱਤੇ ਫੌਰੀ ਐਕਸ਼ਨ ਲੈ ਕੇ ਮਦਾਰਸ ਦੇ ਜਿਹੜੇ ਮਤਲਬ ਢਾਂਚਾ ਹੈ ਉਹਨੂੰ ਫੌਰੀ ਬਦਲਣਾ ਪੈਣਾ। ਢਾਂਚਾ ਹੀ ਬਦਲਣਾ ਪੈਣਾ ਨਾ। ਅਸੀਂ ਦੀਨੀ ਤਲੀਮ 'ਤੇ ਪਾਬੰਦੀ ਤਾਂ ਨਹੀਂ ਲਾ ਸਕਦੇ। ਮਸਲਾ ਦੀਨ 'ਚ ਤਾਂ ਨਹੀਂ ਹੈ। ਜੇ ਉਹ ਤਾਂ ਲਿਬਰਲ ਸਾਡੇ ਕਹਿਣਗੇ ਸਾਡੇ ਦੀਨ 'ਚ ਹੀ ਮਸਲਾ ਹੈ, ਉਹ ਕਹਿਣੇ ਉਹ ਦੀਨ ਨੂੰ ਹੀ ਚਾਹੁੰਦੇ ਨੇ, ਲੇਕਿਨ ਇਲਜ਼ਾਮ ਲਾਉਂਦੇ ਨੇ ਮੌਲਵੀਆਂ 'ਚ। ਅਸਲ ਮਸਾਜਿਦ ਦੇ ਢਾਂਚੇ 'ਚ ਮਸਲਾ ਹੈ, ਉਸ ਗੁਰਬਤ ਦਾ ਮਸਲਾ ਹੈ, ਉਸ ਜਹਾਲਤ ਦਾ ਮਸਲਾ ਹੈ। ਅਤੇ ਇਹਦੇ ਉੱਤੇ ਤਹਿਕੀਕ ਕਰਕੇ ਕਦੀ ਕੋਈ ਬੰਦਾ ਕਰੇ ਨਾ, ਕੋਈ SHO, ਕੋਈ ਸਿਪਾਹੀ, ਕੋਈ ਮਸਜਿਦ ਦਾ ਇੰਤਜ਼ਾਮੀਆ, ਕੋਈ ਮੌਲਵੀ ਆਪਣੇ ਤੌਰ 'ਤੇ, ਫਿਰ ਮਾਸ਼ਰੇ ਦੇ ਸਾਹਮਣੇ ਇੱਕ ਬਿਹਤਰ ਤਸਵੀਰ ਆਏਗੀ ਔਰ ਇਹਦਾ ਹੱਲ ਵੀ ਬਿਹਤਰ ਆਈਏਗਾ।